ਉਹਦਾ ਸਟ੍ਰੇਟ ਆਫ ਹਾਰਮੋਜ਼ ਦਾ ਰੌਲਾ ਗੌਲਾ ਉਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਚੱਲ ਰਿਹਾ ਆ। ਅਜੇ ਵੀ ਜਿਹੜੇ ਗਲੋਬਲ ਆਇਲ ਪ੍ਰਾਈਸਿਸ ਆ ਉਹ ਵੱਧ ਰਹੇ ਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਤੇਲ ਦੀਆਂ ਕੀਮਤਾਂ $108 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀਆਂ ਆ। ਤੇ ਕਹਿੰਦੇ ਵੀ ਈਰਾਨ ਦੇ ਆਇਲ ਤੇ ਨੈਚੁਰਲ ਗੈਸ ਫੈਸਿਲਿਟੀਜ਼ ਨੂੰ ਯੂਐਸ ਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਆ ਉਹ ਹਮਲਾ ਉਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਹੈਗਾ ਆ। ਯੂਐਸ ਦੀ ਇੰਟੈਲੀਜੈਂਸ ਕਮੇਟੀ ਕਹਿੰਦੀ ਆ ਵੀ ਜਿਹੜੀ ਈਰਾਨ ਦੀ ਰਜੀਮ ਹੈਗੀ ਆ, ਕਹਿੰਦੇ ਵੀ ਇੰਟੈਕਟ ਆ, ਉਸੇ ਤਰੀਕੇ ਦੇ ਨਾਲ ਹੈਗੀ ਆ, ਪਰ ਕਾਫੀ ਜ਼ਿਆਦਾ ਡੀਗ੍ਰੇਡ ਜਿਹੜੀ ਉਹ ਹੋ ਚੁੱਕੀ ਆ। ਉਧਰ ਅੱਜ ਪੁਤਿਨ ਨੇ ਹਰਜੋਤ ਸਿੰਘ ਜੀ ਇਹ ਬਿਆਨ ਦਿੱਤਾ, ਕਹਿੰਦੇ ਵੀ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਸ਼ਿਪਿੰਗ ਨੂੰ ਦੁਬਾਰਾ ਖੁਲਵਾਉਣ ਦੇ ਲਈ ਗੱਲਬਾਤ ਦੇ ਨਾਲ ਹੀ ਜਿਹੜੀ ਗੱਲ ਅੱਗੇ ਵਧਾਈ ਜਾ ਸਕਦੀ ਆ। ਸੋ ਮੈਰੀਟਾਈਮ ਟ੍ਰੈਫਿਕ ਕਹਿੰਦੇ ਵੀ ਇਸ ਵਾਟਰਵੇ ਦੇ ਵਿੱਚ ਉਸ ਨੂੰ ਸਸਪੈਂਡ ਕੀਤਾ ਹੋਇਆ ਆ। ਇਰਾਨੀਅਨ ਥ੍ਰੈਟਸ ਦੇ ਜਿਹੜਾ ਉਹ ਚੱਲਦੇ ਆ ਤੇ ਜਿਹੜੇ ਸ਼ਿਪਸ ਦੇ ਉੱਤੇ ਅਟੈਕ ਹੋ ਰਹੇ ਆ ਉਹਨਾਂ ਦੇ ਜਿਹੜਾ ਉਹ ਚੱਲਦੇ ਆ ਤੇ ਕਹਿੰਦੇ ਗੱਲਬਾਤ ਦੇ ਨਾਲ ਹੀ ਮਸਲਾ ਜਿਹੜਾ ਉਹ ਸੁਲਝਾਇਆ ਜਾ ਸਕਦਾ ਆ। ਇਹਨਾਂ ਦੇ ਇੰਟੈਲੀਜੈਂਸ ਮਿਨਿਸਟਰ ਦੀ ਜਿਹੜੀ ਆ ਉਹ ਮੌਤ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਸੈਕਟਰੀ ਸੀਗਾ ਈਰਾਨ ਦਾ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਅਲੀ ਲਰਜਾਨੀ, ਉਹਦੀ ਮੌਤ ਕਨਫਰਮ ਕੀਤੀ ਆ ਈਰਾਨ ਨੇ। ਉਸ ਤੋਂ ਬਾਅਦ ਦੇ ਵਿੱਚ ਕਈ ਮਿਜ਼ਾਈਲ ਅਟੈਕ ਜਿਹੜੇ ਹਰਜੋਤ ਸਿੰਘ ਜੀ ਈਰਾਨ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਕੀਤੇ ਗਏ ਹੈਗੇ ਆ, ਪਰ ਇਜ਼ਰਾਈਲ ਦੀ ਮਿਲਟਰੀ ਕਹਿ ਰਹੀ ਆ ਵੀ ਅਸੀਂ ਇਹਨਾਂ ਮਿਜ਼ਾਈਲਸ ਨੂੰ ਰਸਤੇ ਦੇ ਵਿੱਚ ਹੀ ਭੇਜ ਦਿੱਤਾ ਹੈਗਾ ਆ। ਡਿਫੈਂਸਿਵ ਸਿਸਟਮਸ ਨੇ ਕਹਿੰਦੇ ਵੀ ਇੰਟਰਸੈਪਟ ਕਰ ਦਿੱਤੇ ਆ ਇਹ ਅਟੈਕਸ। 50 ਤੋਂ ਵੱਧ ਹਮਲੇ ਜਿਹੜੇ ਆ ਉਹ ਈਰਾਨ ਵਾਲੇ ਕਹਿੰਦੇ ਵੀ ਅਸੀਂ ਜਵਾਬੀ ਕਾਰਵਾਈ ਦੇ ਵਿੱਚ ਕਰ ਚੁੱਕੇ ਹੈਗੇ ਆ। ਜਰਮਨੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਜਾਂ ਚਾਂਸਲਰ ਆ ਫੈਡਰਿਚ ਮਰਜ਼, ਉਹਨਾਂ ਨੇ ਕਿਹਾ ਆ ਵੀ ਜਰਮਨੀ ਨੇ ਯੂਐਸ ਨੂੰ, ਜੇ ਯੂਐਸ ਉਹਨਾਂ ਨੂੰ ਪੁੱਛਦਾ ਤਾਂ ਕਹਿਣਾ ਸੀਗਾ ਵੀ ਤੁਸੀਂ ਨਾ ਹਮਲਾ ਕਰੋ ਈਰਾਨ ਦੇ ਉੱਤੇ। ਕਹਿੰਦੇ ਵੀ ਅੱਜ ਦੇ ਦਿਨ ਵੀ ਕਹਿੰਦੇ ਵੀ ਕੋਈ ਕਨਵਿੰਸਿੰਗ ਪਲਾਨ ਨਹੀਂ ਹੈਗਾ ਵੀ ਇਹ ਆਪਰੇਸ਼ਨ ਸਫਲ ਹੋਵੇਗਾ ਜਿਹੜਾ ਰਜੀਮ ਚੇਂਜ ਨੂੰ ਲੈ ਕੇ ਜਿਹੜਾ ਇਹ ਕਰ ਰਹੇ ਆ। ਮਰਜ਼ ਨੇ ਕਿਹਾ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਇਸ ਸਟ੍ਰੈਟਜੀ ਦੇ ਪਿੱਛੇ, ਇਸ ਕੈਂਪੇਨ ਦੇ ਪਿੱਛੇ ਜਿਹੜਾ ਯੂਐਸ ਤੇ ਇਜ਼ਰਾਈਲ ਦੇ ਦੁਆਰਾ 28 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀਗਾ। ਇਹ ਆਪਣੀ ਉੱਥੋਂ ਦੇ ਲੋਅਰ ਹਾਊਸ ਦੇ ਆਫ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੰਦੇ ਹੋਏ ਜਿਹੜੇ ਉਹ ਬੋਲ ਰਹੇ ਸੀਗੇ। ਕਹਿੰਦੇ ਲੇਡੀਜ਼ ਐਂਡ ਜੈਂਟਲਮੈਨ, ਵੀ ਵੁੱਡ ਹੈਵ ਐਡਵਾਈਜ਼ਡ ਅਗੇਂਸਟ ਟੇਕਿੰਗ ਦਿਸ ਕੋਰਸ ਆਫ ਐਕਸ਼ਨ ਇਨ ਦਾ ਵੇ ਇਟ ਹੈਜ਼ ਬੀਨ ਟੇਕਨ, ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਵਾਈ ਕੀਤੀ ਆ ਅਸੀਂ ਇਦਾਂ ਕਾਰਵਾਈ ਕਰਨ ਤੋਂ ਇਹਨਾਂ ਨੂੰ ਰੋਕਣਾ ਜਿਹੜਾ ਹੋ ਸੀਗਾ। ਤੇ ਮਰਜ਼ ਨੇ ਇੱਕ ਵਾਰੀ ਫੇਰ ਕਿਹਾ ਜਿਹੜਾ ਆ ਵੀ ਜਰਮਨ ਦੇ ਜਿਹੜੇ ਵਾਰਸ਼ਿਪ ਆ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਨਹੀਂ ਜਿਹੜੇ ਉਹ ਜਾਣਗੇ। ਇੱਥੋਂ ਤੱਕ ਕਿ ਕਈ ਇੱਕ ਮੁਲਕ ਦੇ, ਮੈਨੂੰ ਮੁਲਕ ਦਾ ਨਾਮ ਭੁੱਲ ਗਿਆ, ਉਹਨਾਂ ਦੇ ਇੱਕ ਫੋਰਨ ਮਿਨਿਸਟਰ ਨੇ ਕਿਹਾ ਵੀ ਲੜਾਈ ਤੁਸੀਂ ਲੜੋ ਤੇ ਸੇਲਰ ਅਸੀਂ ਆਪਣੇ ਮਰਵਾਈਏ, ਇਹ ਨਹੀਂ ਜਿਹੜਾ ਉਹ ਹੋ ਸਕਦਾ। ਸੋ ਤੁਸੀਂ ਆਪ ਬਗੈਰ ਪੁੱਛੇ ਲੜਾਈ ਸ਼ੁਰੂ ਕੀਤੀ ਹੈ ਤੇ ਤੁਹਾਨੂੰ ਆਪ ਹੀ ਇਸ ਦੇ ਵਿੱਚ ਜਿਹੜੀ ਕਹਿ ਲਓ ਵੀ ਮਦਦ ਕਰਨੀ ਜਿਹੜੀ ਉਹ ਖੁਦ ਪਵੇਗੀ। ਈਰਾਨ ਨੇ ਜਿਹੜਾ ਹੁਣ ਸਾਊਦੀ ਅਰੇਬੀਆ, ਯੂਏਈ ਤੇ ਕਤਰ ਦੇ ਆਇਲ ਤੇ ਗੈਸ ਦੇ ਜਿਹੜੇ ਕਹਿ ਲਓ ਵੀ ਸਪੈਸ਼ਲ ਇਲਾਕੇ ਨੇ ਜਾਂ ਉਹ ਇਨਫਰਾਸਟ੍ਰਕਚਰ ਆ ਉਹਨਾਂ ਨੂੰ ਨੇਮ ਕਰ ਦਿੱਤਾ, ਵੀ ਕਹਿੰਦੇ ਵੀ ਹੁਣ ਅਸੀਂ ਇਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਜਾ ਰਹੇ ਹੈਗੇ ਆ। 5 ਆਇਲ ਤੇ ਗੈਸ ਦੀਆਂ ਫੈਸਿਲਿਟੀਜ਼ ਸਾਊਦੀ ਅਰੇਬੀਆ, ਯੂਏਈ, ਕਤਰ ਦੇ ਵਿੱਚ ਕਹਿੰਦੇ ਵੀ ਟਾਰਗੇਟ ਕੀਤੀਆਂ ਜਾਣਗੀਆਂ ਆਉਂਦੇ ਕੁਝ ਘੰਟਿਆਂ ਦੇ ਵਿੱਚ। ਇਹ ਅੱਧਾ ਘੰਟਾ ਪਹਿਲਾਂ ਜਿਹੜਾ ਉਹਨਾਂ ਨੇ ਦੱਸਿਆ ਆ। ਸਾਊਦੀ ਅਰੇਬੀਆ ਦੀ ਸੈਮਰਫ ਰਿਫਾਈਨਰੀ, ਜੁਬੇਲ ਪੈਟਰੋਕੈਮੀਕਲ ਕੰਪਲੈਕਸ, ਯੂਏਈ ਦਾ ਅਲ ਹੁਸੈਨ ਗੈਸ ਫੀਲਡ, ਕਤਰ ਦੀ ਰੈਸ ਲਫਾਨ ਰਿਫਾਈਨਰੀ ਤੇ ਮਿਸਾਇਦ ਪੈਟਰੋਕੈਮੀਕਲ ਕੰਪਲੈਕਸ, ਜਿਹੜਾ ਇਹਨਾਂ ਦੇ ਨਾਮ ਜਿਹੜੇ ਉਹਨਾਂ ਨੇ ਈਰਾਨ ਵਾਲਿਆਂ ਨੇ ਦਿੱਤੇ ਆ ਵੀ ਹੁਣ ਉਹਨਾਂ ਦੇ ਉੱਤੇ ਜਿਹੜੀ ਅਸੀਂ ਹਮਲਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਈਰਾਨ ਕਹਿੰਦੇ ਵੀ ਇਸ ਟਾਈਮ ਖਾਸਾ ਐਂਗਰੀ ਜਿਹੜਾ ਉਹ ਹੋਇਆ ਪਿਆ ਆ, ਕਿਉਂਕਿ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਆ ਅਮਰੀਕਾ ਤੇ ਇਜ਼ਰਾਈਲ ਨੇ 에ਅਰ ਸਟ੍ਰਾਈਕਸ ਦੇ ਵਿੱਚ ਤਕਰੀਬਨ ਖਤਮ ਕਰ ਦਿੱਤੀ ਹੈਗੀ ਆ। ਤੇਲ ਤੇ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਉੱਪਰ ਚੱਲ ਗਈਆਂ ਹੈਗੀਆਂ। ਜਿਹੜਾ ਬੈਰਲ ਦੀ ਕੀਮਤ ਹੈ $109.75 ਦੇ ਕਰੀਬ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ, ਕਿਉਂਕਿ ਈਰਾਨ ਵਾਲਿਆਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਗਲਫ ਦੇ ਵਿੱਚ ਉਹ એનર્ਜੀ ਦੇ ਜਿਹੜੇ ਟਾਰਗੇਟਸ ਆ ਉਹਨਾਂ ਨੂੰ ਕਰਨ ਜਾ ਰਹੇ ਹੈਗੇ ਆ। ਲਾਰੀਜ਼ਾਨੀ ਦੀ ਮੌਤ ਤੋਂ ਬਾਅਦ ਇਰਾਨੀਅਨ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਕਹਿੰਦੇ ਭਈ ਉਹ ਖਤਮ ਨਹੀਂ ਹੋਣ ਲੱਗਾ। ਈਰਾਨ ਦੇ ਫੋਰਨ ਮਿਨਿਸਟਰ ਅਰਗਾਚੀ ਨੇ ਦੱਸਿਆ ਕਿ ਯੂਐਸ ਤੇ ਇਜ਼ਰਾਈਲੀ ਅਸੈਸੀਨੇਸ਼ਨ ਦੇ ਨਾਲ ਤਹਿਰਾਨ ਦਾ ਜਿਹੜੀ ਸਟਰੋਂਗ ਪੋਲੀਟੀਕਲ ਸਟਰਕਚਰ ਆ ਉਹਨੂੰ ਸਿੱਟਿਆ ਨਹੀਂ ਜਾ ਸਕਦਾ। ਕਹਿੰਦੇ ਵੀ ਇੱਕ ਬੰਦੇ ਦੀ ਮੌਤ ਦੇ ਨਾਲ ਮੁਲਕ ਨਹੀਂ ਜਿਹੜਾ ਢਾਇਆ ਜਾ ਸਕਦਾ। ਇਹ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਭਈ ਇਹ ਆਫਕੋਰਸ ਉਹ ਜਿਹੜਾ ਇੰਡੀਵਿਜੂਅਲ ਬਹੁਤ ਇਨਫਲੂਐਂਸ਼ੀਅਲ ਸੀ। ਹਰ ਇੱਕ ਬੰਦਾ ਆਪਣਾ ਆਪਣਾ ਰੋਲ ਅਦਾ ਕਰਦਾ ਹੈਗਾ।
ਕੁਝ ਚੰਗੇ ਕਰਦੇ ਆ, ਕੁਝ ਮਾੜੇ ਕਰਦੇ ਆ, ਕੁਝ ਬਹੁਤ ਲੈਸ ਕਰਦੇ ਹੈਗੇ ਆ। ਪਰ ਇਰਾਨ ਇੱਕ ਬਹੁਤ ਸੋਲਿਡ ਸਟਰਕਚਰ ਹੈਗਾ ਤੇ ਅਸੀਂ ਪੂਰੀ ਇਸੇ ਤਰ੍ਹਾਂ ਜਿਹੜਾ ਆ ਫਾਈਟ ਕਰਾਂਗੇ। ਇਰਾਨ ਦੇ ਸਟੇਟ ਮੀਡੀਆ ਨੇ ਇਹ ਵੀ ਕਨਫਰਮ ਕੀਤਾ ਵੀ ਬ੍ਰਿਗੇਡੀਅਰ ਜਨਰਲ ਗੁਲਮ ਰੈਜ਼ਾ ਸੁਲੇਮਾਨੀ ਜੋ ਹੈਡ ਸੀ ਇਰਾਨ ਦਾ ਬਾਜਿਸ ਫੋਰਸਿਸ ਦਾ ਪੈਰਾਮਿਲਟਰੀ ਗਰੁੱਪ ਜੋ ਵਿਦਿਨ ਉਹਨਾਂ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਦੇ ਵਿੱਚ ਹੈਗਾ, ਉਸ ਦੀ ਵੀ ਜਿਹੜੀ ਆ ਮੌਤ ਅਮਰੀਕਾ ਦੇ ਹੱਥੋਂ ਹੋ ਗਈ ਹੈਗੀ ਆ। ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਕਸ਼ੀਅਨ ਨੇ ਕਨਫਰਮ ਕੀਤਾ ਵੀ ਇਰਾਨ ਦਾ ਇੰਟੈਲੀਜੈਂਸ ਮਿਨਿਸਟਰ ਇਸਮਾਇਲ ਖਾਤਿਬ ਜਿਹੜਾ ਤੀਜਾ ਟਾਰਗੇਟ ਸੀਗਾ, ਹਾਈ ਰੈਂਕਿੰਗ ਜਿਹੜਾ ਇਰਾਨੀਅਨ ਪੋਲੀਟੀਕਲ ਫਿਗਰ ਸੀ, ਉਸ ਦੀ ਵੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਸੋ ਨਾਟੋ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੋਣੀ ਕਾਫੀ ਔਖੇ ਆ, ਕਹਿੰਦੇ ਵੀ ਜਿਹੜਾ ਕੋਈ ਵੀ ਰਿਸਪੌਂਸ ਨਹੀਂ ਆ ਰਿਹਾ ਸਾਡੇ ਨਾਟੋ ਦੇ ਅਲਾਈਜ਼ ਵੱਲੋਂ, ਇਹ ਇੱਕ ਤਰ੍ਹਾਂ ਨਾਲ ਵਾਰਨਿੰਗ ਹੀ ਆ। ਸੋ ਕੀ ਨਾਟੋ ਦਾ ਸਾਥ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ? ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਆ ਵੀ ਮੈਂ ਬਹੁਤ ਹੈਰਾਨ ਆ ਵੀ ਅਸੀਂ ਜਿਹੜਾ ਆ ਫਿਨਿਸ਼ ਆਫ ਕਰ ਦਿੱਤਾ ਹੈਗਾ ਆ ਇਰਾਨੀਅਨ ਟੈਰਰ ਸਟੇਟ ਨੂੰ, ਤੇ ਹੁਣ ਜਿਹੜੇ ਹੋਰ ਮੁਲਕ ਆ ਉਹ ਸਾਡਾ ਜਿਹੜਾ ਸਾਥ ਦੇ ਨਹੀਂ ਰਹੇ। ਜੋ ਸਟੇਟ ਆ ਉਸ ਨੂੰ ਉਸ ਦੇ ਵਿੱਚੋਂ ਜਿਹੜੇ ਵੈਸਲਸ ਆ ਜਿਹੜੇ ਤੇਲ ਦੇ ਨਿਕਲਣੇ ਆ ਉਹਨਾਂ ਨੂੰ ਕੱਢਣ ਦੇ ਲਈ ਹੈਲਪ ਕਰਨ ਦੇ ਵਿੱਚ ਕੋਈ ਵੀ ਜਿਹੜਾ ਆ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਇਹ ਨਾਟੋ ਦਾ ਮੁਲਕ ਅੱਗੇ ਨਹੀਂ ਆਇਆ। ਫਾਈਨੈਂਸ਼ੀਅਲ ਟਾਈਮਜ਼ ਨੂੰ ਵੀ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਇਹ ਇੱਕ ਬਹੁਤ ਬੈਡ ਆ, ਇਹ ਫਿਊਚਰ ਜਿਹੜਾ ਨਾਟੋ ਦਾ ਆ ਇਹ ਇਸ ਟਾਈਮ ਮੈਨੂੰ ਲੱਗਦਾ ਵੀ ਖਤਰੇ ਦੇ ਵਿੱਚ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਬਿਲਕੁਲ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਨੈਟੋ ਦੇ ਜਿਹੜੇ ਹੈਵੀ ਵੇਟਸ ਆ ਉਹਨਾਂ ਨੇ ਹਾਰਮੋਜ਼ ਮਿਸ਼ਨ ਦੇ ਉੱਤੇ ਜਿਹੜੀ ਵਾਰਨਿੰਗ ਦਿੱਤੀ ਆ, ਕਹਿੰਦੇ ਵੀ ਅਸੀਂ ਅਲਾਈ ਨਹੀਂ ਕਰ ਸਕਦੇ ਟਰੰਪ ਹੋਣਾ ਦੇ ਨਾਲ। CIA ਦੇ ਡਾਇਰੈਕਟਰ ਨੇ ਇਹ ਕਿਹਾ ਵੀ ਇਰਾਨ ਸੱਚਮੁੱਚ ਹੀ ਇੱਕ ਬਹੁਤ ਵੱਡਾ ਥ੍ਰੈਟ ਸੀ USA ਦੇ ਲਈ। ਹਾਲਾਂਕਿ ਕਾਊਂਟਰ ਟੈਰਰਿਜ਼ਮ ਦਾ ਜਿਹੜਾ ਹੈਡ ਸੀ ਉਹ ਕੱਲ ਰਿਜ਼ਾਈਨ ਕਰ ਗਿਆ। ਉਹਨੇ ਕਿਹਾ ਵੀ ਸਾਡਾ ਇਰਾਨ ਤੋਂ ਕੋਈ ਖਤਰਾ ਨਹੀਂ ਸੀ। ਸੋ CIA ਦੇ ਡਾਇਰੈਕਟਰ ਜੌਨ ਰੈਟਕਲਿਫ ਉਹਨਾਂ ਨੇ ਇਹ ਕਿਹਾ ਆ ਵੀ ਇਰਾਨ ਤੋਂ ਵੱਡਾ ਖਤਰਾ ਸੀ, ਇਸੇ ਕਰਕੇ ਜਿਹੜਾ ਆ ਅਸੀਂ ਇਰਾਨ ਦੇ ਉੱਤੇ ਅਟੈਕ ਕੀਤਾ ਹੈਗਾ। ਤੁਲਸੀ ਗੈਬਰਡ ਨੇ ਇਹ ਕਿਹਾ ਵੀ ਜੇ ਇਰਾਨ ਦੀ ਜਿਹੜੀ ਸਰਕਾਰ ਆ ਉਹ ਸਰਵਾਈਵ ਕਰ ਗਈ ਤੇ ਉਹ ਫਿਰ ਕਹਿੰਦੀ ਆਪਣੀ ਮਿਲਟਰੀ ਤੇ ਮਿਜ਼ਾਈਲਸ ਤੇ ਜੋ ਉਹਨਾਂ ਦਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਇਰਾਦਾ ਹੈਗਾ ਉਹਦੇ ਵਿੱਚ ਕਾਮਯਾਬ ਹੋ ਜਾਣਗੇ। ਇਰਾਨ ਦੇ ਕੋਲ ਕਹਿੰਦੇ ਵੀ ਟੈਕਨੋਲੋਜੀ ਬਹੁਤ ਹੈਗੀ ਆ। ਸੋ ਉਹ ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਮਿਜ਼ਾਈਲ ਜਿਹੜੀਆਂ ਆ ਵੱਖ-ਵੱਖ US ਦੇ ਬੇਸ ਤੇ ਹੋਰ ਇਜ਼ਰਾਈਲ ਦੇ ਵਿੱਚ ਮਾਰੀਆਂ ਹੈਗੀਆਂ ਆ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋਨਸ ਐਕਟ ਵੇਵਰ ਜਿਹੜਾ ਜਾਰੀ ਕੀਤਾ ਆ ਤਾਂ ਕਿ ਜਿਹੜਾ ਸ਼ਾਰਟ ਟਰਮ ਡਿਸਟਰਪਸ਼ਨ ਹੋਈ ਆ ਆਇਲ ਮਾਰਕੀਟ ਦੇ ਵਿੱਚ ਉਸ ਤੋਂ ਬਚਿਆ ਜਾ ਸਕੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਆ ਵੀ ਉਹ ਡੋਵ 에ਅਰ ਫੋਰਸ ਬੇਸ ਨੂੰ ਜਾ ਰਹੇ ਆ ਅੱਜ, ਜਿੱਥੇ ਕਿ 6 ਜਿਹੜੇ ਅਮਰੀਕਾ ਦੇ ਸਰਵਿਸਮੈਨ ਜਿਨ੍ਹਾਂ ਦੀ ਮੌਤ ਹੋ ਗਈ ਸੀ ਇੱਕ ਪਲੇਨ ਕ੍ਰੈਸ਼ ਦੇ ਵਿੱਚ ਇਰਾਕ ਦੇ ਵਿੱਚ, ਉਹਨਾਂ ਦੀਆਂ ਸਰਵਿਸਿਜ਼ ਨੂੰ ਅਟੈਂਡ ਕਰਨ ਦੇ ਲਈ। ਜੀ ਬਿਲਕੁਲ। ਤੁਲਸੀ ਗਾਬਰਡ ਨੇ ਇਹ ਕਿਹਾ ਵੀ US ਨੂੰ ਕੋਈ ਐਫਰਟ ਨਜ਼ਰ ਨਹੀਂ ਸੀ ਆਇਆ ਵੀ ਇਰਾਨ ਆਪਣੀ ਜਿਹੜੀਆਂ ਨਿਊਕਲੀਅਰ ਐਨਰਿਚਮੈਂਟ ਕੈਪੇਬਿਲਿਟੀ ਆ ਉਹਨਾਂ ਨੂੰ ਰੀਬਿਲਡ ਜਿਹੜਾ ਉਹ ਕਰ ਰਿਹਾ। ਜੂਨ ਦੇ ਜਿਹੜੇ ਅਟੈਕ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਟੋਟਲੀ ਨਸ਼ਟ ਕਰ ਦਿੱਤਾ ਗਿਆ ਸੀਗਾ। ਪਰ ਤੁਸੀਂ ਦੇਖੋ ਵੀ ਜਦ ਇਹ ਹਮਲਾ ਸ਼ੁਰੂ ਕੀਤਾ ਗਿਆ ਇਰਾਨ ਦੇ ਉੱਤੇ ਤਾਂ ਜਿਹੜਾ ਨੇਤਨਯਾਹੂ ਸੀਗਾ, ਬੀਬੀ ਨੇਤਨਯਾਹੂ ਆ, ਉਹ ਇਦਾਂ ਹੀ ਕਹਿ ਰਿਹਾ ਸੀਗਾ ਵੀ ਨਹੀਂ ਜੀ ਇਹਨਾਂ ਨੇ ਤਾਂ ਨਿਊਕਲੀਅਰ ਬੰਬ ਜਿਹੜੇ ਆ ਉਹ ਪਤਾ ਨਹੀਂ ਕਿੰਨੇ ਜਿਹੜੇ ਬਣਾ ਲੈਣੇ ਆ ਤੇ ਕੁਝ ਵੀਕ ਸੀ ਜਿਹੜੇ ਬਣਾ ਲੈਣੇ ਆ। ਪਰ ਅਮਰੀਕਾ ਦੀ ਜਿਹੜੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਾਬਰਡ ਨੇ ਕਨਫਰਮ ਕੀਤਾ ਵੀ ਟੋਟਲੀ ਉਹਨਾਂ ਦਾ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਨਸ਼ਟ ਹੋ ਗਿਆ ਸੀਗਾ ਤੇ ਕੋਈ ਐਫਰਟ ਜਿਹੜੇ ਉਹ ਨਜ਼ਰ ਨਹੀਂ ਸੀ ਆ ਰਹੇ ਇਸ ਨੂੰ ਐਨਰਿਚਮੈਂਟ ਕੈਪੇਬਿਲਿਟੀਜ਼ ਨੂੰ ਜਿਹੜਾ ਉਹ ਦੁਬਾਰਾ ਵਧਾਉਣ ਦੇ ਲਈ। ਸੋ ਪਰ ਅੱਜ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਹਾਂ ਵੀ ਜੇ ਸਰਵਾਈਵ ਕਰ ਗਏ ਤਾਂ ਇਹ ਆਪਣੀਆਂ ਮਿਜ਼ਾਈਲ ਤੇ ਡਰੋਨ ਪ੍ਰੋਗਰਾਮ ਉਹਨੂੰ ਚਾਲੂ ਜਿਹੜਾ ਉਹ ਕਰ ਸਕਦੇ ਆ। ਓਬਵੀਅਸਲੀ ਕੋਈ ਮੁਲਕ ਆ ਉਹਨੇ ਆਪਣੀ ਸੁਰੱਖਿਆ ਦੇ ਲਈ ਇਦਾਂ ਦੀਆਂ ਕਹਿ ਲਓ ਜਾਂ ਦੂਜਿਆਂ ਨੂੰ ਅੱਖਾਂ ਦਿਖਾਉਣ ਦੇ ਲਈ ਇਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਕਰਨੀਆਂ ਹੀ ਆ। ਉਧਰ ਲਿਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਜ਼ਰਾਈਲੀ ਹਮਲੇ ਲਗਾਤਾਰ ਚੱਲ ਰਹੇ ਆ। 7 ਤੋਂ 800 ਦੇ ਦਰਮਿਆਨ ਮੌਤਾਂ ਦੀ ਜਿਹੜੀ ਆ ਪੁਸ਼ਟੀ ਆ ਉੱਥੋਂ ਲਿਬਨਾਨ ਤੋਂ ਹੋ ਚੁੱਕੀ ਆ। ਇਜ਼ਰਾਈਲ ਦੀ ਮਿਲਟਰੀ ਨੇ ਅੱਜ ਅਲ ਅਮਾਨਾ ਕੰਪਨੀ ਜਿਸ ਦੇ ਦੁਆਰਾ ਉੱਥੇ ਕਈ ਪੈਟਰੋਲ ਸਟੇਸ਼ਨ ਜਿੱਦਾਂ ਆਪਾਂ ਇੱਥੇ ਗੈਸ ਸਟੇਸ਼ਨ ਕਹਿੰਦੇ ਆ ਵੀ ਉਹ ਓਨ ਕਿਤੇ ਜਿਹੜੇ ਜਾਂਦੇ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਆ।
ਆਈਡੀਐਫ ਇਹ ਦਾਅਵਾ ਕਰਦਾ ਆ ਵੀ ਹਜ਼ਬੁੱਲਾ ਦੇ ਨਾਲ ਇਹ ਜੁੜੇ ਹੋਏ ਨੇ ਅਲ ਅਮਾਨਾ ਕੰਪਨੀ ਦੇ ਇਹ ਜਿਹੜੇ ਪੈਟਰੋਲ ਦੇ ਜਿਹੜੇ ਉਹ ਸਟੇਸ਼ਨ। ਕਹਿੰਦੇ ਵੀ ਬੇਸਿਕਲੀ ਇਹਨਾਂ ਦਾ ਇਕਨੋਮਿਕ ਇਨਫਰਾਸਟ੍ਰਕਚਰ ਹਜ਼ਬੁੱਲਾ ਦਾ ਇਹਨਾਂ ਗੈਸ ਸਟੇਸ਼ਨਾਂ ਦੇ ਜ਼ਰੀਏ ਵੀ ਚੱਲਦਾ ਸੀ। ਇੱਕ ਅਲ ਕਰਦ ਅਲ ਹਸਨ ਇਹ ਕੁਆਸੀ ਬੈਂਕਿੰਗ ਇੰਸਟੀਟਿਊਸ਼ਨ ਹੈਗੀ ਆ, ਜਿਹੜੇ ਕਿ ਇੰਟਰਸਟ ਫ੍ਰੀ ਲੋਨਸ ਦਿੰਦੇ ਆ ਲੋਕਾਂ ਨੂੰ। ਬਹੁਤ ਸਾਰੀਆਂ ਜਿਹੜੀਆਂ ਚੈਰਿਟੀ ਆਰਗੇਨਾਈਜੇਸ਼ਨ ਜਿਹੜੀਆਂ ਕਹਿੰਦੇ ਵੀ ਹਜ਼ਬੁੱਲਾ ਦੇ ਦੁਆਰਾ ਰਨ ਕੀਤੀਆਂ ਜਾਂਦੀਆਂ, ਚਾਹੇ ਉਹ ਸਕੂਲ ਨੇ, ਹਸਪਤਾਲ ਨੇ ਜਾਂ ਲੋ ਪ੍ਰਾਈਸ ਗਰੋਸਰੀ ਸਟੋਰਸ ਆ, ਉਹਨਾਂ ਦੇ ਉੱਤੇ ਇਜ਼ਰਾਈਲ ਜਿਹੜਾ ਕਹਿ ਰਿਹਾ ਆ ਵੀ ਉਹ ਹੁਣ ਇਸ ਇੰਸਟੀਟਿਊਸ਼ਨ ਨੂੰ ਵੀ ਟਾਰਗੇਟ ਜਿਹੜਾ ਉਹ ਕਰੇਗਾ, ਤਾਂ ਜੋ ਹਜ਼ਬੁੱਲਾ ਨੂੰ ਜੜੋਂ ਜਿਹੜਾ ਆ ਉੱਥੇ ਖਤਮ ਕਰ ਸਕਣ। ਤੇ ਲਬਨਾਨ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਜ਼ਰਾਈਲ ਦੋ ਫਰੰਟਾਂ ਦੇ ਉੱਤੇ ਜਿਹੜੀ ਲੜਾਈ ਆ ਉਹ ਲੜ ਰਿਹਾ ਆ। ਇਹ ਇਹਨਾਂ ਦਾ ਗਵਾਂਢੀ ਆ ਲਬਨਾਨ, ਉੱਥੇ ਜਿਹੜਾ ਹਜ਼ਬੁੱਲਾ ਦਾ ਕੰਟਰੋਲਡ ਇਲਾਕਾ ਆ ਉਸ ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਹੋਇਆ ਆ, ਤੇ ਦੂਜੇ ਪਾਸੇ ਈਰਾਨ ਨੂੰ ਲੈ ਕੇ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਲਗਾਤਾਰ ਉੱਥੇ ਕਰ ਜਾ ਰਹੀਆਂ ਆ। ਸਵੀਡਨ ਦੇ ਜਿਹੜੇ ਇੱਕ ਡਿਪਲੋਮੈਟ ਆ ਫੋਰਨ ਮਿਨਿਸਟਰ ਮਾਰੀਆ ਮਾਲਮਰ ਸਟੈਨਗਾਰਡ, ਉਹਨਾਂ ਨੇ ਇਹ ਕਿਹਾ ਵੀ ਈਰਾਨ ਨੇ ਇੱਕ ਜਿਹੜੇ ਸਵੀਡਿਸ਼ ਸਿਟੀਜ਼ਨ ਆ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਆ, ਉਸ ਨੂੰ ਮਾਰ ਦਿੱਤਾ ਆ। ਕਹਿੰਦੇ ਵੀ ਈਰਾਨ ਨੇ ਇਸ ਦੇ ਉੱਤੇ ਦੋਸ਼ ਇਹ ਲਾਇਆ ਸੀਗਾ ਵੀ ਇਹ ਸਪਾਈਂਗ ਕਰ ਰਿਹਾ ਸੀ, ਜਸੂਸੀ ਕਰ ਰਿਹਾ ਸੀ ਯੂਐਸ ਇਜ਼ਰਾਈਲ ਵਾਰ ਦੀ ਸਟਾਰਟ ਤੋਂ ਬਾਅਦ ਦੇ ਵਿੱਚ, ਤੇ ਉਹਨਾਂ ਨੇ ਇਸ ਨੂੰ ਫੜ ਕੇ ਜਿਹੜਾ ਕਹਿੰਦੇ ਵੀ ਫਸਟ ਐਗਜ਼ੀਕਿਊਸ਼ਨ ਆ ਉਹ ਕਰ ਦਿੱਤੀ ਆ। ਇਰਾਨੀਅਨ ਇਨਵੈਸਟਰ ਜਿਹੜੇ ਸਟਾਕਹੋਮ ਦੇ ਵਿੱਚ ਆ, ਸਵੀਡਨ ਦੀ ਜਿਹੜੀ ਰਾਜਧਾਨੀ, ਉਹਨਾਂ ਨੂੰ ਤੁਰੰਤ ਜਿਹੜਾ ਉਹ ਸੰਮਨ ਜਿਹੜਾ ਉਹ ਕੀਤਾ ਗਿਆ ਸੀਗਾ। ਤੇ ਕਹਿੰਦੇ ਵੀ ਐਗਜ਼ੀਕਿਊਸ਼ਨ ਦੇ ਵਿੱਚ ਡਿਊ ਪ੍ਰੋਸੈਸ ਜਿਹੜਾ ਆ ਉਹ ਪੂਰੀ ਤਰ੍ਹਾਂ ਮੀਟ ਨਹੀਂ ਕੀਤਾ ਜਿਹੜਾ ਹੋ ਗਿਆ ਆ। ਪਿਛਲੇ ਮਹੀਨੇ ਜੂਨ ਦੇ ਵਿੱਚ ਇਸ ਬੰਦੇ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸਵੀਡਨ ਨੇ ਜਿਹੜਾ ਉਹ ਦੱਸਿਆ ਸੀਗਾ, ਕਹਿੰਦੇ ਵੀ ਕਈ ਲੈਵਲ ਦੇ ਉੱਤੇ ਈਰਾਨ ਦੇ ਰਿਪਰੈਜ਼ੈਂਟੇਟਿਵ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਉਹ ਚੱਕਿਆ ਗਿਆ, ਪਰ ਉਸ ਨੂੰ ਛੱਡਿਆ ਨਹੀਂ ਸੀ ਗਿਆ ਈਰਾਨ ਦੇ ਦੁਆਰਾ, ਤੇ ਕਹਿੰਦੇ ਵੀ ਉਸ ਨੂੰ ਹੁਣ ਉਹਨਾਂ ਨੇ ਐਗਜ਼ੀਕਿਊਟ ਯਾਨੀ ਕਿ ਮਾਰ ਮੁਕਾਇਆ ਆ ਇਜ਼ਰਾਈਲ ਮਸਾਦ ਦੇ ਲਈ ਜਸੂਸੀ ਕਰਨ ਦੇ ਜਿਹੜੇ ਦੋਸ਼ਾਂ ਦੇ ਤਹਿਤ।